ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੀ ਤੁਹਾਡੇ ਦਿਲ ਦੀ ਸਿਹਤ ਹੈ ਉਹ ਤੁਹਾਡੇ ਦਿਮਾਗ ਵਾਸਤੇ ਜਾਂ ਤੁਹਾਡੀ ਸੋਚ ਵਾਸਤੇ ਕਿੰਨੀ ਜ਼ਰੂਰੀ ਹੈ। ਕਿਉਂਕਿ ਸਾਇੰਸ ਇਹ ਕਹਿੰਦੀ ਕਿ ਜਿਹੜਾ ਤੁਹਾਡਾ ਦਿਮਾਗ ਹੈ ਨਾ, ਇਹਦਾ ਦਿਲ ਨਾਲ ਇੱਕ ਗਹਿਰਾ ਕਨੈਕਸ਼ਨ ਹੁੰਦਾ ਹੈ। ਔਰ ਇਸੇ ਵਾਸਤੇ ਇਹਨੂੰ ਬ੍ਰੇਨ ਹਾਰਟ ਕਨੈਕਸ਼ਨ ਵੀ ਕਹਿੰਦੇ ਨੇ। ਇਹਦਾ ਮਤਲਬ ਹੈ ਕਿ ਅਗਰ ਤੁਹਾਡਾ ਦਿਲ ਦੀ ਸਿਹਤ ਠੀਕ ਨਹੀਂ ਤਾਂ ਤੁਹਾਡਾ ਦਿਮਾਗ ਵੀ ਕਮਜ਼ੋਰ ਹੋ ਸਕਦਾ। ਤੇ ਦਿਮਾਗੀ ਸਿਹਤ ਨੂੰ ਬਿਹਤਰ ਰੱਖਣ ਵਾਸਤੇ ਤੁਹਾਡਾ ਦਿਲ ਜਿਹੜਾ ਮਜ਼ਬੂਤ ਹੋਣਾ ਚਾਹੀਦਾ। ਦਿਲ ਮਜ਼ਬੂਤ ਨਹੀਂ ਹੋਏਗਾ ਤੇ ਤੁਹਾਡਾ ਦਿਮਾਗ ਵੀ ਮਜ਼ਬੂਤ ਨਹੀਂ। ਕਿਉਂਕਿ ਇਹਦੀ ਇੱਕ ਵਜ੍ਹਾ ਹੈ ਕਿ ਤੁਹਾਡਾ ਦਿਲ ਜਿਹੜਾ ਨਾ ਉਹ ਬਲੱਡ ਸਪਲਾਈ ਬਾਡੀ ਦੇ ਹਰ ਸਾਰੇ ਹਿੱਸਿਆਂ ਨੂੰ ਕਰਦਾ ਹੈ ਤੇ ਦਿਮਾਗ ਨੂੰ ਵੀ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਕਿ ਤੁਹਾਡਾ ਜਿਹੜਾ ਦਿਲ ਹੈ ਉਹ ਸਿਰਫ 20% ਜਿਹੜਾ ਨਾ ਉਹ ਸਿਰਫ ਬਲੱਡ ਤੁਹਾਡੇ ਦਿਮਾਗ ਨੂੰ ਦਿੰਦਾ ਹੈ ਤੇ ਬਾਕੀ ਬਲੱਡ ਜਿਸਮ ਦੇ ਸਾਰੇ ਹਿੱਸਿਆਂ ਨੂੰ ਦਿੰਦਾ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਤੁਹਾਡੇ ਦਿਮਾਗ ਦੀ ਕਿੰਨੀ ਅਹਿਮੀਅਤ ਹੈ। ਲਿਹਾਜ਼ਾ ਇਹ ਅਹਿਮੀਅਤ ਦਿਲ ਦੀ ਵਜ੍ਹਾ ਤੋਂ। ਦਿਲ ਠੀਕ ਹੋਏਗਾ ਤੇ ਤੁਹਾਡਾ ਦਿਮਾਗ ਵੀ ਠੀਕ ਹੋਏਗਾ। ਤੇ ਦਿਲ ਨੂੰ ਮਜ਼ਬੂਤ ਰੱਖਣ ਵਾਸਤੇ ਕਈ ਤਰੀਕੇ ਨੇ, ਲੇਕਿਨ ਸਭ ਤੋਂ ਬਿਹਤਰੀਨ ਅਪਰੋਚ ਹੈ ਇੱਕ ਅੱਛੀ ਖੁਰਾਕ ਦਿਲ ਵਾਸਤੇ। ਦਿਲ ਵਾਸਤੇ ਜਿਹੜੀ ਅੱਛੀ ਖੁਰਾਕ ਹੈ, ਮੈਂ ਹਮੇਸ਼ਾ ਕਹਿਣਾ ਕਿ 3 ਕਿਸਮ ਦੀ ਜਿਹੜੀਆਂ ਫੂਡਸ ਨੇ ਨਾ ਉਹ ਦਿਲ ਵਾਸਤੇ ਅੱਛੀਆਂ ਨੇ। ਔਰ ਦਿਲ ਅੱਛਾ ਹੋਏਗਾ ਤੁਹਾਡਾ ਦਿਮਾਗ ਵੀ ਅੱਛਾ ਹੋਏਗਾ। ਨੰਬਰ 1 ਫੂਡਸ ਹੈ ਕਿ ਤੁਹਾਡੀ ਖੁਰਾਕ ਦੇ ਵਿੱਚ ਸਬਜ਼ੀਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਹੋਣਾ ਚਾਹੀਦਾ। ਔਰ ਖਾਸ ਕਰਕੇ ਉਹ ਸਬਜ਼ੀਆਂ ਜਿਨ੍ਹਾਂ ਦੇ ਪੱਤੇ ਗ੍ਰੀਨ ਹੁੰਦੇ ਨੇ। ਇਹਦੀ ਵਜ੍ਹਾ ਤੋਂ ਕੀ ਹੁੰਦਾ ਹੈ ਕਿ ਤੁਹਾਡੇ ਦਿਲ ਨੂੰ ਪਤਾ ਕੀ ਚਾਹੀਦਾ ਹੁੰਦਾ ਹੈ, ਐਂਟੀਆਕਸੀਡੈਂਟ ਚਾਹੀਦੇ ਹੁੰਦੇ ਨੇ। ਆਕਸੀਡੈਂਟ ਉਹ ਚੀਜ਼ਾਂ, ਉਹ ਕੈਮੀਕਲ ਹੁੰਦੇ ਨੇ ਜਿਹੜੇ ਤੁਹਾਡੇ ਦਿਲ ਔਰ ਦਿਮਾਗ ਦੋਨਾਂ 'ਚ ਪਾਏ ਜਾਂਦੇ ਨੇ ਤੇ ਜਿਹਦੀ ਵਜ੍ਹਾ ਤੁਹਾਡਾ ਦਿਲ ਔਰ ਦਿਮਾਗ ਬਰਡਨਾਈਜ਼ ਹੋ ਜਾਂਦਾ ਹੈ। ਔਰ ਉਹ ਆਕਸੀਡੈਂਟ ਮੁਸਲਸਲ ਪੈਦਾ ਹੁੰਦੇ ਰਹਿੰਦੇ ਨੇ ਔਰ ਉਹਨਾਂ ਨੂੰ ਡੀਟੌਕਸੀਫਾਈ ਕਰਨ ਵਾਸਤੇ ਤੁਹਾਨੂੰ ਐਂਟੀਆਕਸੀਡੈਂਟ ਦੀ ਜ਼ਰੂਰਤ ਹੁੰਦੀ ਹੈ। ਔਰ ਯਾਦ ਰੱਖਿਆ ਜੇ, ਸਬਜ਼ੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਐਂਟੀਆਕਸੀਡੈਂਟ ਪਾਏ ਜਾਂਦੇ। ਫਿਰ ਨਾਲ ਤੁਸੀਂ ਫਰੂਟ ਦਾ ਇਸਤੇਮਾਲ ਕਰੋ। ਉਹ ਫਰੂਟਸ ਮੈਂ ਸਸਤੀਆਂ ਚੀਜ਼ਾਂ ਤੁਹਾਨੂੰ ਦੱਸ ਦਿੰਦਾ। ਸਸਤੀਆਂ ਚੀਜ਼ਾਂ 'ਚ ਕੀ ਹੈ, ਸਾਗ ਹੈ, ਪਾਲਕ ਹੈ। ਇੱਕ ਇਹ ਫਾਈਬਰ ਤੁਹਾਨੂੰ ਦੇਣਗੇ, ਦੂਸਰੇ ਇਹਨਾਂ 'ਚ ਐਂਟੀਆਕਸੀਡੈਂਟ ਜ਼ਿਆਦਾ ਨੇ। ਫਿਰ ਸਿਟਰਸ ਫਰੂਟ ਦਾ ਇਸਤੇਮਾਲ ਕਰੋ, ਵਿਟਾਮਿਨ ਸੀ ਦੇਣਗੇ ਜਿਹੜੇ ਐਂਟੀਆਕਸੀਡੈਂਟ ਨੇ। ਤੇ ਐਂਟੀਆਕਸੀਡੈਂਟ ਜ਼ਿਆਦਾ ਇਸਤੇਮਾਲ ਕਰੋਗੇ ਤੁਹਾਡਾ ਦਿਲ ਜਿਹੜਾ ਹੈ ਅੰਦਰੋਂ ਹਲਕਾ ਹੋਏਗਾ ਲੇਕਿਨ ਮਜ਼ਬੂਤ ਬਣੇਗਾ, ਜਿਹਦੀ ਵਜ੍ਹਾ ਤੁਹਾਡਾ ਦਿਮਾਗ ਵੀ ਅੱਛਾ ਹੋਏਗਾ। ਨੰਬਰ 1। ਦੂਸਰੀ ਚੀਜ਼ਾਂ ਜਿਹੜੀਆਂ ਨੇ ਉਹ ਦਾਲਾਂ ਦਾ ਇਸਤੇਮਾਲ ਹੈ। ਮੈਂ ਤੁਹਾਨੂੰ ਸਸਤੀਆਂ ਚੀਜ਼ਾਂ ਦੱਸ ਰਿਹਾ। ਦੇਖੋ, ਅਗਰ ਫਰੂਟਸ ਦੇ ਵਿੱਚ ਤੁਸੀਂ ਜਾਓ, ਅਗਰ ਮਹਿੰਗੇ ਫਰੂਟਸ ਤੇ ਜਾਓ ਤਾਂ ਤੁਸੀਂ ਐਵੋਕੈਡੋ ਵੀ ਖਾ ਸਕਦੇ ਜੀ, ਚੈਰੀਜ਼ ਵੀ ਖਾ ਸਕਦੇ ਜੀ, ਲੇਕਿਨ ਉਹ ਮਹਿੰਗੀਆਂ ਚੀਜ਼ਾਂ ਨੇ। ਠੀਕ ਹੈ, ਉਹ ਵੀ ਅਗਰ ਅਫੋਰਡ ਕਰ ਸਕਦੇ ਜ਼ਰੂਰ ਖਾਓ, ਮੈਨੂੰ ਮਸਲਾ ਨਹੀਂ ਹੈ। ਲੇਕਿਨ ਬਾਅਦ 'ਚ ਤੁਸੀਂ ਕਮੈਂਟ 'ਚ ਇਹ ਪਾਉਂਦੇ ਜੇ ਕਿ ਡਾਕਟਰ ਸਾਹਿਬ ਕੋਈ ਸਸਤੀਆਂ ਚੀਜ਼ਾਂ ਦੱਸ ਦਿਆ ਕਰੋ, ਤੇ ਮੈਂ ਇਸੇ ਵਾਸਤੇ ਸਸਤੀਆਂ ਚੀਜ਼ਾਂ ਦੱਸ ਰਿਹਾ। ਦੂਸਰੇ ਨੰਬਰ ਤੇ ਦਾਲਾਂ। ਦਾਲਾਂ ਇਸੇ ਵਾਸਤੇ ਕਿਉਂਕਿ ਤੁਹਾਡੇ ਦਿਲ ਨੂੰ ਪ੍ਰੋਟੀਨ ਚਾਹੀਦੀ ਹੁੰਦੀ ਤਾਂ ਕਿ ਉਹ ਮਜ਼ਬੂਤ ਬਣੇ। ਤੇ ਪ੍ਰੋਟੀਨ ਜਿਹੜੀ ਉਹ ਦਾਲਾਂ 'ਚ ਅੱਛੀ ਖਾਸੀ ਪਾਈ ਜਾਂਦੀ। ਹਾਲਾਂਕਿ ਮਹਿੰਗਾ ਅਗਰ ਸੋਰਸ ਪ੍ਰੋਟੀਨ ਦਾ ਤੁਸੀਂ ਲੈਣਾ, ਤੁਸੀਂ ਸੀ ਫੂਡ ਖਾਓ, ਪ੍ਰੌਨਸ ਖਾਓ, ਫਿਸ਼ ਖਾਓ, ਚਾਹੇ ਸੈਮਨ ਫਿਸ਼ ਹੈ, ਮਹਿੰਗੀ। ਅਗਰ ਅਫੋਰਡ ਕਰ ਸਕਦੇ ਜੀ, ਉਹ ਬਿਹਤਰੀਨ ਚੀਜ਼ ਹੈ। ਉਹ ਦਿਲ ਵਾਸਤੇ ਬਹੁਤ ਹੀ ਅੱਛੀ, ਕਿਉਂਕਿ ਉਹਦੇ 'ਚ ਓਮੇਗਾ 3 ਫੈਟੀ ਐਸਿਡ ਹੁੰਦੇ ਨੇ ਜੋ ਕਿ ਐਂਟੀਆਕਸੀਡੈਂਟ ਵੀ ਹੁੰਦੇ ਨੇ ਔਰ ਅੱਛਾ ਪ੍ਰੋਟੀਨ ਸੋਰਸ ਵੀ ਹੁੰਦਾ ਫਿਸ਼। ਲਿਹਾਜ਼ਾ ਦਾਲਾਂ ਔਰ ਫਿਸ਼ ਅੱਛਾ ਚੁਆਇਸ ਹੈ। ਜਾਂ ਤੁਸੀਂ ਵਾਈਟ ਮੀਟ ਕੋਈ ਵੀ ਖਾ ਸਕਦੇ ਜੀ, ਜਿਸ ਤਰ੍ਹਾਂ ਚਿਕਨ ਹੈ ਉਹ ਵੀ ਖਾ ਸਕਦੇ ਜੀ। ਲੇਕਿਨ ਦਿਲ ਦੀ ਸਿਹਤ ਵਾਸਤੇ ਜਿਹੜਾ ਰੈੱਡ ਮੀਟ ਉਹ ਅੱਛਾ ਨਹੀਂ ਹੈ। ਯਾਨੀ ਬੀਫ ਦਾ ਜ਼ਿਆਦਾ ਇਸਤੇਮਾਲ ਜਾਂ ਮਟਨ ਦਾ ਜ਼ਿਆਦਾ ਇਸਤੇਮਾਲ ਦਿਲ ਵਾਸਤੇ ਬਹੁਤ ਅੱਛਾ ਨਹੀਂ। ਲਿਹਾਜ਼ਾ ਤੁਸੀਂ ਫਿਸ਼ ਔਰ ਚਿਕਨ ਔਰ ਦਾਲਾਂ ਨੂੰ ਪ੍ਰੈਫਰ ਕਰੋ। ਔਰ ਤੀਸਰੀ ਜਿਹੜੀ ਟਾਈਪ ਦੇ ਫੂਡਸ ਨੇ, ਕੋਸ਼ਿਸ਼ ਕਰੋ ਕਿ ਤੁਹਾਨੂੰ ਫੈਟ ਵੀ ਅੱਛਾ ਚਾਹੀਦਾ ਹੁੰਦਾ। ਉਹ ਫਿਸ਼ 'ਚੋਂ ਵੀ ਤੁਹਾਨੂੰ ਮਿਲ ਰਿਹਾ, ਲੇਕਿਨ ਅਗਰ ਆਪਨੇ ਅੱਛਾ ਤੁਸੀਂ ਫੈਟ ਲੈਣਾ ਚਾਹੁੰਦੇ ਜੇ ਤੇ ਤੁਸੀਂ ਇਸਤੇਮਾਲ ਕਰੋ ਵਾਲਨਟਸ ਹੈ ਨੇ, ਐਲਮੰਡਸ ਹੈ ਨੇ, ਇਹਨਾਂ 'ਚ ਸਹੀ ਅੱਛਾ ਫੈਟ ਹੋਵੇ। ਤੇ ਇਸ ਤਰ੍ਹਾਂ ਦੀ ਅਗਰ ਤੁਸੀਂ ਖੁਰਾਕ ਲਓਗੇ, ਤੁਹਾਡਾ ਦਿਲ ਵੀ ਮਜ਼ਬੂਤ ਰਹੇਗਾ। ਤੁਹਾਡਾ ਦਿਲ ਮਜ਼ਬੂਤ ਹੈ ਨਾ, ਬਿਲੀਵ ਮੀ, ਤੁਹਾਡਾ ਦਿਮਾਗ ਵੀ ਮਜ਼ਬੂਤ ਹੋਏਗਾ, ਜਿਹਦੀ ਵਜ੍ਹਾ ਤੁਹਾਡਾ ਆਬਜ਼ਰਵੇਸ਼ਨ ਬਿਹਤਰ ਹੋਏਗੀ, ਫੋਕਸ ਬਿਹਤਰ ਹੋਏਗੀ, ਪਲੈਨਿੰਗ ਬਿਹਤਰ ਹੋਏਗੀ ਔਰ ਫਾਈਨਲੀ ਤੁਹਾਡੀ ਡਿਸੀਜਨ ਮੇਕਿੰਗ ਬਿਹਤਰ ਹੋਏਗੀ। ਤੇ ਲਿਹਾਜ਼ਾ ਦਿਮਾਗੀ ਸਿਹਤ ਵਾਸਤੇ ਦਿਲ ਦੀ ਸਿਹਤ ਇਗਨੋਰ ਕਦੀ ਨਾ ਕਰਨਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦਿਆਂਗਾ। ਜਜ਼ਾਕ।